ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸਟੂਡੀਓਜ਼ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਸ 'ਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਅੱਜ ਦਿਨ ਹੈਗਾ ਸ਼ਨੀਚਰਵਾਰ ਤੇ ਤਰੀਕ ਹੈਗੀ ਮਈ ਦੀ 4-5 ਤੇ ਅੱਜ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਥੋੜ੍ਹੇ ਮਿੰਟ ਹੁੰਦਾ ਅਪਡੇਟ ਅਮਰੀਕਾ ਤੇ ਨਾਲ ਟਰੱਕਿੰਗ ਦੀ ਕੁਝ ਨਿਊਜ਼ ਸਾਂਝੀ ਕਰਦੇ ਕਿਉਂਕਿ ਉਹ ਤੋਂ ਬਾਅਦ ਫਿਰ ਮਿੰਟੂ ਗੁਰੂਸਰੀਆ ਜੀ ਨੇ ਆਉਣਾ ਹੈ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਨੰਬਰ 4082722500 ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸੰਤੋਖ ਸਿੰਘ ਪਰਮਜੀਤ ਕੌਰ ਵਾਸੀ ਫਰੀਮੌਂਟ, ਸੁੱਚਾ ਸਿੰਘ ਫਰੈਜ਼ਨੋ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਰੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 4087227698 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਆ ਉਹ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜੇ ਹਵਾਈ ਦੇ ਬਾਰੇ ਦੱਸਦੇ ਜਾਈਏ ਤਾਂ ਆਪਾਂ ਸਾਰਿਆਂ ਨੇ ਕੱਲ੍ਹ ਜਿਹੜਾ ਤੁਹਾਨੂੰ ਜਾਣਕਾਰੀ ਦਿੱਤੀ ਸੀ ਵੀ ਜਿਹੜਾ ਕਿਲਾਊਆ ਕਰਕੇ ਵੋਲਕੈਨੋ ਆ ਉੱਥੇ ਦਾ, ਉਹ ਉੱਥੇ ਕਾਫੀ ਜਿਹੜਾ ਭਿਆਨਕ ਇੱਕ ਹਿਸਾਬ ਦੇ ਨਾਲ ਉਹ ਫਟਿਆ ਆ, ਜਵਾਲਾਮੁਖੀ ਫਟਿਆ ਆ। ਉਹਦੇ ਕਰਕੇ ਜਿਹੜਾ ਲਾਵਾ ਆ ਉਹ ਬਹੁਤ ਤੇਜ਼ੀ ਦੇ ਨਾਲ ਉਸ ਜਵਾਲਾਮੁਖੀ ਦੇ ਵਿੱਚੋਂ ਨਿਕਲ ਰਿਹਾ, ਜਿਸ ਕਰਕੇ ਇਰਦ ਗਿਰਦ ਰਹਿੰਦੇ ਜਿਹੜੇ ਲੋਕ ਆ ਉਹਨਾਂ ਨੂੰ ਉੱਥੋਂ ਕੱਢਣ ਦੇ ਲਈ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਹਵਾਈ ਦਾ ਜਿਹੜਾ ਵੋਲਕੈਨੋ ਦਾ ਨੈਸ਼ਨਲ ਪਾਰਕ ਆ ਉਸ ਦੇ ਵਿੱਚ 3,33,000 ਏਕੜ ਜਿਹੜਾ ਇਲਾਕਾ ਆਉਂਦਾ ਆ, ਜੋ ਕਿ ਜਿਹੜਾ ਬਿਗ ਆਈਲੈਂਡ ਆ ਉਸ ਦਾ 13% ਇਲਾਕਾ ਜਿਹੜਾ ਆਪਾਂ ਕਹਿ ਸਕਦੇ ਹਾਂ। ਤੇ ਇਹਦੇ ਚੱਲਦਿਆਂ ਇਸ ਵੋਲਕੈਨੋ ਦੇ ਫਟਣ ਦੇ ਕਰਕੇ ਜਿਹੜਾ ਹਵਾਈ ਦਾ ਵੋਲਕੈਨੋ ਨੈਸ਼ਨਲ ਪਾਰਕ ਆ ਉਸ ਨੂੰ ਜਿਹੜਾ ਆ ਥੋੜੇ ਸਮੇਂ ਦੇ ਲਈ ਹੁਣ ਬੰਦ ਵੀ ਕੀਤਾ ਗਿਆ ਆ। ਜੀ ਬਿਲਕੁਲ। ਇਹਦੇ ਸੰਬੰਧ ਦੇ ਵਿੱਚ ਇੱਕ ਕਿਉਂਕਿ ਅਰਥਕੁਏਕ ਵੀ ਕਾਫੀ ਆਏ ਸੀ, ਕਹਿੰਦੇ ਹਰ 10 ਮਿੰਟ ਬਾਅਦ ਉੱਥੇ ਅਰਥਕੁਏਕ ਆਉਂਦਾ ਸੀ। ਕਾਫੀ 5 ਪੁਆਇੰਟ ਸਮਥਿੰਗ ਤੱਕ ਵੀ ਜਿਹੜਾ 6.9 ਦਾ ਵੀ ਇੱਕ ਆਇਆ ਆ ਜੀ। ਤੇ ਉਹਦੇ ਨਾਲ ਇਹ ਵੀ ਖਤਰਾ ਸੀ ਵੀ ਕਿਤੇ ਸੁਨਾਮੀ ਨਾ ਆ ਜਾਏ, ਪਰ ਉੱਥੇ ਪੂਰੀ ਤਰ੍ਹਾਂ ਜਿਹੜਾ ਆ ਰੈੱਡ ਅਲਰਟ ਕੀਤਾ ਗਿਆ ਹੈਗਾ ਹਵਾਈ ਦੇ ਵਿੱਚ। ਤੇ ਥੋੜੇ ਘਰਾਂ ਨੂੰ ਵੀ ਨੁਕਸਾਨ ਹੋਇਆ ਹੈਗਾ ਤੇ ਕਾਫੀ ਲੋਕ ਜਿਹੜੇ ਆ ਉੱਥੋਂ ਇਵੈਕੂਏਟ ਕੀਤੇ ਗਏ ਹੈਗੇ ਆ ਜੀ। ਕਹਿੰਦੇ ਇਸ ਟਾਈਮ ਉਸ ਪਾਰਕ ਦੇ ਵਿੱਚ 2600 ਤੋਂ ਵੱਧ ਜਿਹੜੇ ਸੈਲਾਨੀ ਘੁੰਮਣ ਗਏ ਸੀ ਉਹਨਾਂ ਨੂੰ ਉੱਥੋਂ ਇਵੈਕੂਏਟ ਕੀਤਾ ਗਿਆ ਆ। ਤੇ ਪਾਰਕ ਕਹਿੰਦੇ ਅਣਮਿੱਥੇ ਸਮੇਂ ਦੇ ਲਈ ਹਾਲ ਦੀ ਘੜੀ ਜਿਹੜਾ ਆ ਉਹ ਕਲੋਜ਼ ਕੀਤਾ ਗਿਆ ਆ। ਪਿਛਲੇ ਸਾਲ ਦੇ ਵਿੱਚ 2 ਮਿਲੀਅਨ ਲੋਕਾਂ ਨੇ ਇਸ ਜਿਹੜਾ ਨੈਸ਼ਨਲ ਪਾਰਕ ਹੈਗਾ ਹਵਾਈ ਦੇ ਵਿੱਚ ਵੋਲਕੈਨੋਜ਼ ਨੈਸ਼ਨਲ ਪਾਰਕ, ਉਸ ਦਾ ਜਿਹੜਾ ਆ ਭ੍ਰਮਣ ਉਹਨਾਂ ਨੇ ਕੀਤਾ ਸੀ, ਉੱਥੇ ਘੁੰਮਣ ਦੇ ਲਈ ਉੱਥੇ ਵਿਜ਼ਿਟ ਕਰਕੇ ਗਏ ਨੇ। ਸੋ ਇਸ ਟਾਈਮ ਹਾਲਾਤ ਕਾਫੀ ਜਿਹੜੇ ਇੱਕ ਹਿਸਾਬ ਦੇ ਨਾਲ ਨਾਜ਼ੁਕ ਬਣੇ ਪਏ ਆ। ਹਵਾਈ ਦੇ ਵਿੱਚ ਆਲਰੇਡੀ ਹੋਰ ਵੀ ਬਹੁਤ ਸਾਰੇ ਕਈ ਐਕਟਿਵ ਵੋਲਕੈਨੋਜ਼ ਜਿਹੜੇ ਆ ਉਹ ਲਗਾਤਾਰ ਇੱਦਾਂ ਹੀ ਲਾਵਾ ਜਿਹੜਾ ਆ ਉਹ ਸੁੱਟਦੇ ਰਹਿੰਦੇ ਨੇ। ਬਿਲਕੁਲ। ਜਿਹੜਾ ਕਿਲਿਓਏ ਆ ਜਿਹੜਾ ਇਹ ਕਹਿੰਦੇ ਵੀ ਵਰਲਡ ਦਾ ਮੋਸਟ ਐਕਟਿਵ ਜਵਾਲਾਮੁਖੀ ਹੈਗਾ ਆ ਤੇ 1 ਆਫ ਦਾ 5 ਜਿਹੜੇ ਉੱਥੇ ਆਈਲੈਂਡ ਹੈਗੇ ਆ। 35 ਸਾਲ ਪਹਿਲਾਂ ਤੋਂ ਇਹ ਇਰਪਟ ਹੋ ਰਿਹਾ ਥੋੜਾ। ਤੇ ਕਹਿੰਦੇ ਵੀ ਜਿਹੜੀ ਹਵਾਈ ਕਾਉਂਟੀ ਸਿਵਲ ਡਿਫੈਂਸ ਏਜੰਸੀ ਆ ਉਹਦੇ ਮੁਤਾਬਕ 6 ਦੇ ਕਰੀਬ ਫਿਸ਼ਰਸ ਜਿਹੜੇ ਕਹਿੰਦੇ ਵੀ ਪਾੜ ਪਏ ਹੋਏ ਹੈਗੇ ਜਿੱਥੋਂ ਲਾਵਾ ਨਿਕਲਦਾ ਹੈਗਾ ਆ। ਤੇ ਕਹਿੰਦੇ ਵੀ ਟੈਂਪਰੇਚਰ 2100 ਡਿਗਰੀ ਫਾਰਨਹਾਈਟ ਤੱਕ ਉੱਥੇ ਪਹੁੰਚ ਸਕਦਾ। ਦੇਖੋ 2100 ਡਿਗਰੀ ਫਾਰਨਹਾਈਟ, ਜੋ ਕਿ ਜੇ ਆਪਾਂ ਸੈਲਸੀਅਸ ਦੇ ਹਿਸਾਬ ਨਾਲ ਦੇਖਿਆ ਜਾਵੇ 1150 ਡਿਗਰੀ ਸੈਲਸੀਅਸ, ਬਹੁਤ ਹੀ ਜ਼ਿਆਦਾ। ਉੱਥੇ ਹਰ ਇੱਕ ਚੀਜ਼ ਪਿਘਲ ਜਾਂਦੀ ਆ ਉਸ ਟਾਈਮ ਉਹਦੇ। ਤੇ ਬਹੁਤ ਸਾਰੀਆਂ ਰੋਡਸ ਦੇ ਵਿੱਚ ਦਰਾਰਾਂ ਦੇ ਵਿੱਚੋਂ ਵੀ ਜਿਹੜਾ ਆ ਇਸ ਟਾਈਮ ਜਵਾਲਾ ਆ ਉਹ ਉੱਥੋਂ ਨਿਕਲ ਰਹੀ ਆ। ਜਵਾਲਾਮੁਖੀ ਜਿਹੜਾ ਆ ਉਹ ਲਾਵਾ ਉੱਥੋਂ ਨਿਕਲ ਰਿਹਾ ਆ। ਤੇ ਇਸ ਟਾਈਮ ਜਿੱਦਾਂ ਤੁਸੀਂ ਦੱਸਿਆ ਹੀ ਆਲਰੇਡੀ ਪੂਰੀ ਦੀ ਪੂਰੀ ਸਟੇਟ ਜਿਹੜੀ ਰੈੱਡ ਅਲਰਟ ਦੇ ਉੱਤੇ ਰੱਖੀ ਹੋਈ ਹੈ। ਇੱਕ ਜਗ੍ਹਾ ਕਹਿੰਦੇ 492 ਫੁੱਟ ਦਾ ਪਾੜਾ ਪਿਆ ਜਿੱਥੋਂ ਜਿਹੜਾ ਲਾਵਾ ਨਿਕਲਿਆ। ਲਗਭਗ 2 ਘੰਟੇ ਲੀਲਾਨੀ ਅਸਟੇਟਸ ਕਰਕੇ ਉੱਥੇ ਜਾਣੀ ਜਾਂਦੀ ਹੈਗੀ ਆ, ਉੱਥੋਂ ਜਿਹੜਾ ਲਾਵਾ ਨਿਕਲਿਆ। ਸੋ ਇੱਕ ਤਰ੍ਹਾਂ ਨਾਲ ਬੜਾ ਡਰ ਵਾਲਾ ਮਾਹੌਲ ਵੀ ਉੱਥੇ ਬਣਿਆ ਹੋਇਆ ਹੈਗਾ। ਕਈ ਲੋਕ ਮੂਵ ਨਹੀਂ ਹੋਣਾ ਚਾਹੁੰਦੇ, ਪਰ ਜਿੱਥੇ ਤੱਕ ਦੇਖੋ ਵੀ ਜਿੱਥੋਂ ਲਾਵਾ ਨਿਕਲ ਰਿਹਾ 2100 ਡਿਗਰੀ ਟੈਂਪਰੇਚਰ ਹੋਊਗਾ ਤੇ ਉਹ ਕਿੰਨੇ ਮੀਲਾਂ ਤੱਕ ਜਾ ਕੇ ਉਹਦੀ ਹੀਟ ਜਿਹੜੀ ਆ ਮਹਿਸੂਸ ਹੁੰਦੀ ਹੋਣੀ। ਬਿਲਕੁਲ ਜੀ।
ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਉਧਰ ਸਭ ਨੂੰ ਯਾਦ ਆ ਪਿਛਲੇ ਕੁਝ ਸਮਾਂ ਪਹਿਲਾਂ ਜਿਹੜੇ ਉਹ ਰਸ਼ੀਆ ਦੇ ਵਿੱਚ ਇਲੈਕਸ਼ਨ ਹੋਈਆਂ ਸੀ, ਜਿੱਥੇ ਕਈ ਮੁੜ ਦੁਬਾਰਾ ਉਹਨਾਂ ਨੇ ਵਲਾਦੀਮੀਰ ਪੁਤਿਨ ਨੂੰ ਜਿਹੜਾ ਰਾਸ਼ਟਰਪਤੀ ਦੇ ਲਈ ਜਿਹੜਾ ਜਿਤਾਇਆ ਸੀ। ਚੌਥੀ ਵਾਰੀ ਲਗਾਤਾਰ ਜਿਹੜੀ ਉਹਦੀ ਇਨਾਗੂਰੇਸ਼ਨ ਜਿਹੜੀ ਹੋਣ ਜਾ ਰਹੀ ਹੈ, ਪਰ ਕਹਿੰਦੇ ਹਜ਼ਾਰਾਂ ਹੀ ਲੋਕ ਉੱਥੇ ਉਹਨਾਂ ਦੇ ਜਿਹੜੀ ਕੈਪੀਟਲ ਦੇ ਮੋਹਰੇ ਜਿੱਥੇ ਉਹਨਾਂ ਨੇ ਸਹੁੰ ਚੁੱਕਣੀ ਉਸ ਦੇ ਬਾਹਰ ਜਿਹੜੇ ਹਜ਼ਾਰਾਂ ਹੀ ਲੋਕ ਆ ਪ੍ਰਦਰਸ਼ਨ ਕਰਨ ਦੇ ਲਈ ਉਸ ਦੇ ਖਿਲਾਫ ਜਿਹੜੇ ਆ ਉਹ ਆਏ ਨੇ। ਸਭ ਨੂੰ ਪਤਾ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਆਪੋਜੀਸ਼ਨ ਲੀਡਰ ਸੀਗਾ ਉਸ ਨੂੰ ਕਿੱਦਾਂ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ, ਕਿੱਦਾਂ ਕਈ ਹੋਰ ਜਿਹੜੇ ਆਪੋਜੀਸ਼ਨ ਵਾਲੇ ਸੀ ਉਹਨਾਂ ਦੀਆਂ ਚੋਣਾਂ ਦੇ ਵਿੱਚ ਜਿਹੜੀ ਉਮੀਦਵਾਰੀ ਆ ਉਹ ਰੱਦ ਕਰ ਦਿੱਤੀ ਗਈ ਸੀ। ਤੇ ਇਸ ਵਾਰੀ ਵੀ ਹੁਣ ਜਿਹੜਾ ਆਪੋਜੀਸ਼ਨ ਲੀਡਰ ਉੱਥੇ ਜਿਹੜਾ ਪਹੁੰਚਿਆ ਸੀਗਾ ਇਸ ਪ੍ਰਦਰਸ਼ਨ ਦੇ ਵਿੱਚ, ਉਹਦੇ ਕਹਿੰਦੇ ਪੁਲਿਸ ਵਾਲੇ ਜਿਹੜੇ ਉਸ ਨੂੰ ਘੜੀਸ ਕੇ ਉੱਥੋਂ ਮਾਸਕੋ ਦੀ ਰੈਲੀ ਦੇ ਵਿੱਚੋਂ ਉਹ ਉੱਥੇ ਲੈ ਗਏ ਸੀਗੇ ਤੇ ਲੱਤਾਂ ਬਾਹਾਂ ਤੋਂ ਬਾਅਦ ਫਿਰ ਚੱਕ ਕੇ ਜਿਹੜੇ ਆ ਉਹਨਾਂ ਨੇ ਉਹਨੂੰ ਜਿਹੜਾ ਅੰਦਰ ਗ੍ਰਿਫਤਾਰ ਕਰਕੇ ਰੱਖ ਲਿਆ ਸੀਗਾ। ਪੁਸ਼ਕਿਨ ਸਕੇਅਰ ਦੇ ਵਿੱਚ ਕਹਿੰਦੇ ਇਸ ਟਾਈਮ ਹਜ਼ਾਰਾਂ ਹੀ ਜਿਹੜੇ ਪ੍ਰੋਟੈਸਟਰ ਆ ਵਲਾਦੀਮੀਰ ਪੁਤਿਨ ਦੀ ਇਹ ਚੌਥੀ ਵਾਰ ਰਾਸ਼ਟਰਪਤੀ ਬਣਨ ਦੀ ਜਿਹੜੀ ਇਨਾਗੂਰੇਸ਼ਨ ਆ ਉਸ ਦਾ ਵਿਰੋਧ ਕਰਨ ਦੇ ਲਈ ਉੱਥੇ ਪਹੁੰਚੇ ਹੋਏ ਨੇ ਜੀ। ਅਗਲੀ ਖਬਰ ਵੱਲ ਚਲੀਏ। ਜਿਹੜਾ ਕੈਲੀਫੋਰਨੀਆ ਆ ਉਹ ਵਰਲਡ ਦੀ ਕਹਿੰਦੇ ਵੀ 5th ਲਾਰਜੈਸਟ ਇਕੋਨਮੀ ਹੈਗੀ ਆ, ਤੇ ਹੁਣ ਕੈਲੀਫੋਰਨੀਆ ਨੂੰ UK ਜਿਹੜਾ ਯੂਨਾਈਟਿਡ ਕਿੰਗਡਮ ਮੁਲਕ ਆ ਉਹਨੂੰ ਵੀ ਜਿਹੜਾ ਸਰਪਾਸ ਕਰ ਦਿੱਤਾ ਹੈਗਾ। 2016 ਤੋਂ ਲੈ ਕੇ 2017 ਤਾਈਂ $187 ਬਿਲੀਅਨ ਦੇ ਜਿਹੜੀ ਡੋਮੈਸਟਿਕ ਪ੍ਰੋਡਕਟਸ ਜਿਹੜੇ ਵਧੇ ਹੈਗੇ ਆ ਕੈਲੀਫੋਰਨੀਆ ਦੇ ਵਿੱਚ, ਜਿਹਦੀ ਕਿ ਟੋਟਲ ਜਿਹੜੀ ਗ੍ਰੋਸ ਬਣ ਜਾਂਦੀ ਆ $2.7 ਟ੍ਰਿਲੀਅਨ ਜੀ। ਤੇ UK ਦੀ ਜਿਹੜੀ ਆ ਉਹ ਘਟੀ ਹੈਗੀ ਆ, ਕਿਉਂਕਿ ਇੱਕ ਤਾਂ ਬ੍ਰੈਕਸਿਟ ਕਰਕੇ ਤੇ ਦੂਜਾ ਜਿਹੜਾ ਕਹਿੰਦੇ ਵੀ ਡਾਲਰ ਫਲਕਚੁਏਸ਼ਨ ਕਰਕੇ ਵੀ ਕਾਫੀ ਹੋਈ ਆ। ਤੇ ਕੈਲੀਫੋਰਨੀਆ ਦਾ ਜਿਹੜਾ ਇਕਨੋਮੀ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਨਾਲ 5ਵੇਂ ਨੰਬਰ ਤੇ ਆਣਾ। ਦੇਖੋ ਹਾਲਾਂਕਿ ਕੈਲੀਫੋਰਨੀਆ ਮੁਲਕ ਨਹੀਂ ਹੈ, USA ਦੀ ਸਟੇਟ ਆ। ਤੇ ਕਹਿੰਦੇ ਵੀ 3 ਮੇਨ ਰੀਜ਼ਨ ਹੈਗੇ। ਇੱਕ ਤਾਂ ਟੈਕਨੋਲੋਜੀ ਸੈਕਟਰ ਜਿਹੜਾ ਸਿਲੀਕਨ ਵੈਲੀ ਦੇ ਵਿੱਚ ਆ, ਦੂਜੇ ਨੰਬਰ ਤੇ ਵਰਲਡ ਦੀ ਐਂਟਰਟੇਨਮੈਂਟ ਕੈਪੀਟਲ ਜਿਹੜਾ ਹਾਲੀਵੁੱਡ ਆ ਉਹ ਕੈਲੀਫੋਰਨੀਆ 'ਚ, ਤੀਜੇ ਨੰਬਰ ਤੇ ਕਹਿੰਦੇ ਵੀ ਸੈਲਡ ਬਾਲ ਜਿਹਨੂੰ ਕਿਹਾ ਜਾਂਦਾ ਸੈਂਟਰਲ ਵੈਲੀ, ਐਗਰੀਕਲਚਰ। ਇਹ ਜਿਹੜੀਆਂ ਤਿੰਨੇ ਚੀਜ਼ਾਂ ਆ ਇਹ ਕੈਲੀਫੋਰਨੀਆ ਨੂੰ ਵਰਲਡ ਦੀ 5ਵੀਂ ਲਾਰਜੈਸਟ ਇਕਨੋਮੀ ਬਣਾਉਣ ਦੇ ਵਿੱਚ ਕਾਮਯਾਬ ਹੋਏ ਹੈਗੇ ਆ। ਬਿਲਕੁਲ ਬਿਲਕੁਲ। ਤੇ ਅਮਰੀਕਾ ਦੇ ਵਿੱਚ ਤਾਂ ਸੂਬਿਆਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਇਸ ਦੀ ਕਾਰਜਕਾਰੀ ਹੈਗੀ ਆ। ਬਾਕੀ ਓਵਰਆਲ ਦੇਖੋ US, ਚਾਈਨਾ, ਜਾਪਾਨ ਤੇ ਜਰਮਨੀ ਤੋਂ ਬਾਅਦ 'ਚ ਕੈਲੀਫੋਰਨੀਆ ਦਾ ਨਾਮ ਜੇ ਇਕੱਲੇ ਸੂਬੇ ਦੇ ਵਜੋਂ ਆਉਂਦਾ ਆ ਤਾਂ ਇੱਕ ਬੜੀ ਵੱਡੀ ਜਿਹੜੀ ਆ ਪ੍ਰਾਪਤੀ ਆ। ਐਵੇਂ ਨਹੀਂ ਰੌਲਾ ਪਾਉਂਦੇ ਰਹਿੰਦੇ ਇੱਥੇ ਦੇ ਕਈ ਜਿਹੜੇ ਲੋਕ ਵੀ ਕੈਲੀਫੋਰਨੀਆ ਨੂੰ ਜਿਹੜਾ ਵੱਖ ਕਰ ਲਓ ਅਮਰੀਕਾ ਨਾਲੋਂ, ਸਾਨੂੰ ਕਿਹੜਾ ਕੋਈ ਬਹੁਤਾ ਜਿਹੜਾ ਫਰਕ ਇਸ ਹਿਸਾਬ ਦੇ ਨਾਲ ਪੈਂਦਾ ਹੈ। ਕਹਿੰਦੇ ਵੀ 12% ਜਿਹੜੀ US ਦੀ ਪੋਪੂਲੇਸ਼ਨ ਇਸ ਸਟੇਟ ਦੇ ਵਿੱਚ ਹੈਗੀ ਆ, ਜਿਹੜੀ ਕਿ 16% ਪੂਰੇ ਮੁਲਕ ਦੀ ਜੌਬ ਗਰੋਥ ਨੂੰ ਜਿਹੜੀ ਪ੍ਰੈਜ਼ੈਂਟ ਕਰ ਰਹੀ ਆ 2012 ਤੋਂ 2017 ਤੱਕ। ਤੇ UK ਦੀ ਪੋਪੂਲੇਸ਼ਨ ਕੈਲੀਫੋਰਨੀਆ ਨਾਲੋਂ ਕਾਫੀ ਜ਼ਿਆਦਾ ਹੈਗੀ ਆ ਜੀ। ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਨਵਾਂ ਰੂਲ ਜਿਹੜਾ ਆ ਰਿਹਾ, ਖਾਸ ਕਰਕੇ ਜਿਹੜੇ ਨਵੇਂ ਘਰ ਜਿਹੜੇ ਬਣਨਗੇ ਉਹਨਾਂ ਦੇ ਵਿੱਚ ਇਹ ਹੋਊਗਾ ਵੀ 2020 ਤੋਂ ਬਾਅਦ ਦੇ ਵਿੱਚ ਜਿਹੜੇ ਵੀ ਨਵੇਂ ਘਰ ਜਿਹੜੇ ਬਣਨਗੇ ਉਹਨਾਂ ਦੇ ਉੱਤੇ ਜਿਹੜਾ ਸੋਲਰ ਪੈਨਲਸ ਆ ਉਹ ਮੈਂਡੇਟਰੀ ਕੀਤਾ ਜਾ ਸਕਦਾ ਆ। ਸੋ ਇਹ ਮੈਂ ਕਹੂੰਗਾ ਇੱਕ ਹਿਸਾਬ ਦੇ ਨਾਲ ਚੰਗੀ ਗੱਲ ਵੀ ਆ ਵੀ ਕਿਤੇ ਨਾ ਕਿਤੇ ਜਿਹੜੀ ਬਿਜਲੀ ਦੀ ਖਪਤ, ਕਿਉਂਕਿ ਜਿਸ ਹਿਸਾਬ ਦੇ ਨਾਲ ਇੱਥੇ ਪਾਪੂਲੇਸ਼ਨ ਵੀ ਵੱਧ ਰਹੀ ਆ, ਰਿਸੋਰਸਿਸ ਤਾਂ ਉਹਨੇ ਕੀ ਆ ਤੇ ਉਹ ਫਿਰ ਆਪਸ ਦੇ ਵਿੱਚ ਜਿਹੜੇ ਵੰਡਣੇ ਫਿਰ ਉਹ ਕਿੱਲਤ ਆਊਗੀ, ਤੇ ਉਸ ਦੇ ਲਈ ਜਿਹੜੀ ਇਹ ਸੋਲਰ ਪੈਨਲਸ ਜਿਹੜੇ ਉਹ ਲਾਏ ਜਾਣਗੇ। ਚੰਗੀ ਗੱਲ ਆ। ਕੈਲੀਫੋਰਨੀਆ ਐਨਰਜੀ ਐਫੀਸ਼ੀਐਂਸੀ ਕੋਡ ਜਿਹੜੇ ਲਗਾਤਾਰ ਇਸ ਨੂੰ ਲੈ ਕੇ ਜਿਹੜੇ ਚੇਂਜਸ ਕੀਤੇ ਜਾ ਰਹੇ ਆ ਤੇ ਉਹਨਾਂ ਨੇ ਜਿਹੜਾ ਆ ਆਉਂਦੇ ਬੁੱਧਵਾਰ ਨੂੰ ਜਿਹੜਾ ਹਰਜੋਤ ਸਿੰਘ ਜੀ ਵੋਟ ਕਰਨਾ ਆ ਇਸ ਨਵੇਂ ਜਿਹੜੀ ਆ ਪਾਲਿਸੀ ਨੂੰ ਲੈ ਕੇ। ਤੇ ਪਰ ਕਾਫੀ ਜਿਹੜੇ ਇਹਦੇ ਹੱਕ ਵੱਲ ਦੀਆਂ ਗੱਲਾਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਆ ਵੀ 2020 ਤੋਂ ਬਾਅਦ ਦੇ ਵਿੱਚ ਜਿੰਨੇ ਵੀ ਨਵੇਂ ਘਰ ਕੈਲੀਫੋਰਨੀਆ ਦੇ ਵਿੱਚ ਬਣਨਗੇ ਉਹਨਾਂ ਦੇ ਉੱਤੇ ਜਿਹੜੇ ਸੋਲਰ ਪੈਨਲ ਜਿਹੜੇ ਆ ਉਹ ਲੱਗੇ ਹੋਣਗੇ, ਤਾਂ ਜੋ ਜਿਹੜੀ ਖਪਤ ਆ ਖਾਸ ਕਰਕੇ ਬਿਜਲੀ ਦੀ ਖਪਤ ਜਿਹੜੀ ਕੋਲ ਤੋਂ ਜਾਂ ਨਿਊਕਲੀਅਰ ਪਲਾਂਟਾਂ ਤੋਂ ਬਣਾਈ ਜਾਂਦੀ ਆ ਉਸ ਦੇ ਵਿੱਚ ਥੋੜੀ ਕਿਤੇ ਨਾ ਕਿਤੇ ਜਿਹੜੀ ਆ ਕਟੌਤੀ ਕੀਤੀ ਜਾਵੇ। ਜਰਮਨੀ ਵਰਗੇ ਮੁਲਕ ਜਿੱਥੇ ਕਿ ਸਾਰਾ ਸਾਲ ਬੱਦਲਬਾਈ ਵੀ ਜਿਹੜੀ ਆ ਕਹਿੰਦੇ ਜ਼ਿਆਦਾ ਸਮਾਂ ਰਹਿੰਦੀ ਆ ਤੇ ਉਹ ਵੀ ਜਿਹੜੀ ਆ ਉਹ ਹੁਣ ਜਿਹੜੀਆਂ ਰੀਨਿਊਏਬਲ ਜਿਹੜੀਆਂ ਰਿਸੋਰਸਿਸ ਆ, ਸੋਲਰ ਪੈਨਲਸ ਆ, ਉਹਨਾਂ ਤੋਂ ਜਿਹੜੀ ਆ ਊਰਜਾ ਦਾ ਉਤਪਾਦਨ ਕਰ ਰਹੀਆਂ ਆ।
ਤੇ ਅਮਰੀਕਾ ਜੋ ਕਿ ਬਹੁਤ ਹੀ ਜ਼ਿਆਦਾ ਵਿਸ਼ਾਲ ਆ, ਜਿੱਥੇ ਆਪਾਂ ਦੇਖਦੇ ਹਾਂ ਵੀ ਇੱਥੇ ਕਿੰਨੀ ਜਿਹੜੀ ਧੁੱਪ ਵੀ ਹਮੇਸ਼ਾ ਹੀ ਆਲ ਦਾ ਟਾਈਮ ਜਿਹੜੀ ਉਹ ਰਹਿੰਦੀ ਆ। ਸਰਦੀਆਂ ਦੇ ਵਿੱਚ ਚਲੋ ਥੋੜਾ ਘੱਟ ਸਮਾਂ ਰਹਿੰਦੀ ਆ, ਪਰ ਫਿਰ ਵੀ ਇਹਨਾਂ ਜਿਹੜੀ ਆ ਉਹ ਰਹਿੰਦੀ ਆ ਵੀ ਆਪਾਂ ਜਿਹੜਾ ਇਸ ਚੀਜ਼ ਦੇ ਲਈ ਜਿਹੜਾ ਸਰਵਾਈਵ ਕਰ ਸਕੀਏ। ਹੁਣ ਵੈਸੇ ਵੀ ਹਰਜੋਤ ਸਿੰਘ ਜੀ ਕਾਫੀ ਲੋਕ ਜਿਹੜੇ ਇਸ ਵਾਲੇ ਪਾਸੇ ਨੂੰ ਮੁੜ ਰਹੇ ਆ, ਉਹ ਆਪੋ ਆਪਣੇ ਘਰਾਂ ਦੇ ਉੱਤੇ ਜਿਹੜੇ ਸੋਲਰ ਪੈਨਲ ਜਿਹੜੇ ਆ ਉਹ ਲਵਾ ਰਹੇ ਨੇ। ਇੱਕ ਤਾਂ ਮੈਨੂੰ ਲੱਗਦਾ ਛੱਤਾਂ ਵੀ ਥੋੜੀਆਂ ਜ਼ਿਆਦੀਆਂ ਸੇਫ ਰਹਿੰਦੀਆਂ, ਪਾਣੀ ਤੇ ਧੁੱਪ ਜਿਹੜੀ ਆ ਉਹਨਾਂ ਦੇ ਉੱਤੇ ਸ਼ਿੰਗਲ ਦੇ ਉੱਤੇ ਜਾਂ ਟਾਈਲਾਂ ਦੇ ਉੱਤੇ ਘੱਟ ਡਾਇਰੈਕਟ ਪੈਂਦੀ ਆ। ਅਗਲੀ ਖਬਰ ਵੱਲ ਚਲੀਏ। ਕੱਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਨੈਸ਼ਨਲ ਰਾਈਫਲ ਐਸੋਸੀਏਸ਼ਨ NRA ਉਹਨਾਂ ਦੀ ਜਿਹੜੀ ਕਨਵੈਨਸ਼ਨ ਹੋਈ ਸੀ ਡੈਲਸ, ਉੱਥੇ ਜਿਹੜਾ ਉਹਨੂੰ ਐਡਰੈਸ ਕੀਤਾ। ਉੱਥੇ ਕਾਫੀ ਜਿਹੜੇ ਇਸ਼ੂਜ਼ ਹੈਗੇ ਆ ਉਹਨਾਂ ਨੇ ਉਠਾਏ ਹੈਗੇ ਆ। ਇੱਕ ਇਮੀਗ੍ਰੇਸ਼ਨ ਦੇ ਉੱਤੇ ਬੜਾ ਜਿਹੜੇ ਬਿਆਨ ਆ ਉਹਨਾਂ ਦੇ ਬੜੇ ਆਪਾਂ ਪੁੱਠੇ ਹੀ ਕਹਿ ਸਕਦੇ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ USA ਦੇ ਵਿੱਚ ਇਮੀਗ੍ਰੇਸ਼ਨ ਦੇ ਲਾਅ ਬਣਾਏ ਗਏ ਸੀ ਉਹ ਉਹਨਾਂ ਲੋਕਾਂ ਵੱਲੋਂ ਬਣਾਏ ਗਏ ਸੀ ਜਿਹੜੇ ਇਸ ਮੁਲਕ ਨੂੰ ਪਸੰਦ ਨਹੀਂ ਕਰਦੇ ਸੀ ਜਾਂ ਇਸ ਮੁਲਕ ਨੂੰ ਪਿਆਰ ਨਹੀਂ ਕਰਦੇ ਸੀ। ਸੋ ਇਹ ਬਿਆਨ ਉਦੋਂ ਉਹਨਾਂ ਦਾ ਆਇਆ ਜਦੋਂ ਕਿ ਹੋਂਡਰਸ, ਕਈ ਵਾਰੀ ਆਪਾਂ ਸੋਚਦੇ ਹਾਂ ਵੀ ਲਓ ਜੀ ਇੱਕ ਵਾਰੀ ਆਪਾਂ USA 'ਚ ਆ ਗਏ, ਸਾਨੂੰ ਕਿਸੇ ਤਰ੍ਹਾਂ ਦਾ ਵਰਕ ਪਰਮਿਟ ਮਿਲ ਗਿਆ, ਪੋਲੀਟੀਕਲ ਅਸਾਈਲਮ ਮਿਲ ਗਿਆ ਜਾਂ ਗ੍ਰੀਨ ਕਾਰਡ ਮਿਲ ਗਿਆ ਜਾਂ ਹਨਾ ਈਵਨ ਸਿਟੀਜ਼ਨਸ਼ਿਪ ਵੀ ਮਿਲ ਗਈ, ਵੀ ਸਾਡਾ ਹੁਣ ਕੁਝ ਨਹੀਂ ਹੋਣਾ, ਆਪਾਂ ਆਰਾਮ ਨਾਲ ਇੱਥੇ ਰਹਿ ਸਕਦੇ ਹਾਂ। ਹੋਂਡਰਸ ਕੰਟਰੀ ਜਿਹੜੀ ਹੈਗੀ ਆ ਸੈਂਟਰਲ ਅਮਰੀਕਾ, ਉੱਥੇ ਕਾਫੀ ਜਿਹੜਾ ਅਪਹੇਵਲ ਸੀ, ਕਾਫੀ ਉੱਥੇ ਜਿਹੜਾ ਅਨਰੈਸਟ ਸੀਗਾ 1999 ਦੇ ਵਿੱਚ। ਅੱਜ ਤੋਂ 19 ਸਾਲ ਪਹਿਲਾਂ ਹੋਂਡਰਸ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ USA ਦੇ ਵਿੱਚ ਆਏ, ਜਿਨ੍ਹਾਂ ਨੂੰ ਉਸ ਟਾਈਮ ਦੀ ਜਿਹੜੀ US ਗਵਰਨਮੈਂਟ ਦੀ ਸਰਕਾਰ ਸੀ ਉਹਨਾਂ ਨੇ ਟੈਂਪਰੇਰੀ ਜਿਹੜਾ ਰਹਿਣ ਦਾ ਸਟੇਟਸ ਦਿੱਤਾ, ਉਹਨਾਂ ਨੂੰ ਵਰਕ ਪਰਮਿਟ ਦੇ ਦਿੱਤੇ। ਹੁਣ ਜਿਹੜੇ ਆ ਉਹਨਾਂ, ਕਿਉਂਕਿ ਉਹ ਜਿਹੜੀ ਟਰਮ ਉਹਨਾਂ ਦੀ ਖਤਮ ਹੋਣ ਵਾਲੀ ਆ, ਤੇ ਹੁਣ ਜਿਹੜੀ US ਗਵਰਨਮੈਂਟ ਉਹਨਾਂ ਨੇ ਕਹਿਤਾ ਵੀ ਅਸੀਂ ਜਿਹੜਾ ਤੁਹਾਡਾ ਟੈਂਪਰੇਰੀ ਸਟੇਟਸ ਦਿੱਤਾ ਸੀ ਉਹ ਉਹਨੂੰ ਖਤਮ ਕਰਨ ਜਾ ਰਹੇ ਆ ਤੇ 2020 ਤੱਕ ਤੁਹਾਨੂੰ ਸਾਡਾ ਮੁਲਕ US ਛੱਡ ਕੇ ਵਾਪਸ ਆਪਣੇ ਮੁਲਕ ਜਾਣਾ ਪਊਗਾ। ਤੇ ਉਹਨਾਂ ਨੇ ਜਿਹੜੇ ਬਿਆਨ ਆ ਕਾਫੀ ਜਿਹੜੇ ਇਲੀਗਲ ਇਮੀਗ੍ਰੈਂਟਸ ਖਾਸ ਕਰਕੇ ਅਨਡਾਕੂਮੈਂਟਡ ਬਾਰੇ ਦਿੱਤੇ ਹੈਗੇ। ਕਹਿੰਦੇ ਵੀ ਤੁਸੀਂ ਦੇਖਿਆ ਹੀ ਹੋਊਗਾ ਹੁਣ ਲੇਟਲੀ TV ਦੇ ਵਿੱਚ ਕਿਸ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੈਂਟਰਲ ਅਮਰੀਕਾ ਜਾਂ ਹੋਂਡਰਸ ਤੋਂ ਲੋਕ ਆ ਰਹੇ ਆ। ਅਸੀਂ ਹਰ ਇੱਕ ਫਰੰਟ ਤੋਂ ਲੜ ਰਹੇ ਆ, ਜਦੋਂ ਕਿ ਰਿਐਲਿਟੀ ਇਹ ਸੀ ਵੀ ਠੀਕ ਆ ਉਹ ਜਿਹੜਾ ਇੱਕ ਤਰ੍ਹਾਂ ਨਾਲ ਕਾਫਲਾ ਤੁਰਿਆ ਸੀ ਉਹ 2500 ਦੇ ਕਰੀਬ ਲੋਕਾਂ ਦਾ ਸੀ, ਐਂਡ ਤੇ ਆ ਕੇ ਜਿਹੜਾ US ਬਾਰਡਰ ਤੇ ਸਿਰਫ 200 ਲੋਕ ਰਹਿ ਗਏ ਸੀ। ਜੀ ਜੀ, ਕਾਫੀ ਇੱਕ ਹਿਸਾਬ ਦੇ ਨਾਲ ਇੱਦਾਂ ਕਹਿ ਸਕਦੇ ਹਾਂ ਵੀ NRA ਦੀ ਪੂਰੀ ਜਿਹੜੀ ਪੈਰਵਾਈ ਆ ਉਹਨਾਂ ਨੇ ਉੱਥੇ ਉਹ ਕੀਤੀ ਹੈ। NRA ਦੇ ਲਈ ਸੰਬੋਧਨ ਕਰਨ ਗਏ ਸੀ ਤੇ ਹੋਰ ਉੱਥੋਂ ਜਿਹੜੀ ਬਹੁਤੀ ਜ਼ਿਆਦਾ ਉਮੀਦ ਆ ਉਹ ਵੀ ਨਹੀਂ ਕੀਤੀ ਜਾ ਸਕਦੀ। ਕਾਫੀ ਟੂ ਐਂਡ ਫਰੋ ਇੱਧਰੋਂ ਉੱਧਰੋਂ ਹਰ ਤਰ੍ਹਾਂ ਦਾ ਟੌਪਿਕ ਜਿਹੜਾ ਉਸ ਦੇ ਉੱਤੇ ਉਹਨਾਂ ਨੇ ਜਿਹੜੀ ਬਿਆਨਬਾਜ਼ੀ ਕੀਤੀ ਆ। ਇਹ ਵੀ ਉਹਨਾਂ ਨੇ ਇੱਕ ਵਾਰੀ ਫਿਰ ਡਰ ਜਤਾਇਆ ਵੀ ਜੇ ਡੈਮੋਕ੍ਰੇਟ ਜਿੱਤ ਜਾਂਦੇ ਆ ਤਾਂ ਸੈਕਿੰਡ ਅਮੈਂਡਮੈਂਟ ਜਿਹੜੀ ਆ ਉਹ ਉਹਨਾਂ ਨੇ ਕੱਢ ਲੈਣੀ ਸੀ। ਨਾਲੇ ਕਹੀ ਜਾਂਦੇ ਵੀ ਉਹ ਅੰਡਰ ਸੀਜ ਸੀਗੀ, ਤੇ ਪਰ ਉਹ ਕਹਿੰਦੇ ਇਟ ਵਿਲ ਨੈਵਰ ਬੀ ਅੰਡਰ ਸੀਜ। ਸੋ ਕਈ ਜਗ੍ਹਾ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਕੰਟਰਾਡਿਕਟ ਵੀ ਕੀਤਾ। ਟੈਡ ਕਰੂਜ਼ ਨੂੰ ਵੀ ਲੱਭੀ ਜਾਂਦੇ ਸੀਗੇ ਉੱਥੇ ਵੀ ਕਿੱਥੇ ਆ, ਵੇਅਰ ਇਜ਼ ਟੈਡ। ਤੇ ਯਾਦ ਹੋਣਾ ਵੀ ਜਦੋਂ 2016 ਦੀ ਕੈਂਪੇਨ ਸੀ ਕਿੱਦਾਂ ਗਾਲਾਂ ਕੱਢਦੇ ਸੀ, ਕਿੱਦਾਂ ਉਹਦੀ ਵਾਈਫ ਦੇ ਬਾਰੇ ਕਿੰਨਾ ਮੰਦਾ ਜਿਹੜਾ ਉਦੋਂ ਬੋਲ ਰਹੇ ਸੀਗੇ। ਪਰ ਚਲੋ ਉਦੋਂ ਇਲੈਕਸ਼ਨ ਸੀਗੀ ਤੇ ਹੁਣ ਜਿਹੜੇ ਉਹ ਮਿੱਤਰ ਲੱਭਣ ਦੇ ਲਈ ਉਹ ਦੇਖ ਰਹੇ ਆ। ਬਾਕੀ ਜਿਹੜੇ ਨਾਲ ਦੇ ਨਾਲ ਦੇਖਿਆ ਵੀ ਆਪਣੀਆਂ ਇਲੈਕਸ਼ਨ ਨੂੰ ਵੋਟਿੰਗ ਨੰਬਰਸ ਨੂੰ ਲੈ ਕੇ CNN ਦੇ ਉੱਤੇ ਵੀ ਉਹਨਾਂ ਨੇ ਜਿਹੜਾ ਤਵਾ ਜਿਹੜਾ ਪੂਰਾ ਬਣਾ ਕੇ ਰੱਖਿਆ। ਕਾਫੀ ਕੁਛ ਜਿਹੜਾ ਆ ਉਹ ਕਰਦੇ ਰਹਿੰਦੇ ਆ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਜੇ ਮੈਂ ਕਿਤੇ ਰੈਲੀ ਦੀ ਕਾਲ ਕੀਤੀ ਵਾਸ਼ਿੰਗਟਨ DC ਦੇ ਵਿੱਚ ਤੇ ਥਾਂ ਨਹੀਂ ਲੱਭਣਾ ਉੱਥੇ, ਜੇ ਸਾਰੇ ਜਣੇ ਉੱਥੇ ਆ ਕੇ ਕਾਫੀ ਜਿਹੜੀਆਂ ਨਾਲ ਹੋਰ ਕਈ ਤਰੀਕੇ ਦੀਆਂ ਫੜਾ ਵੀ ਜਿਹੜੀਆਂ ਆ ਉਹ ਮਾਰ ਕੇ ਗਏ। ਸੋ ਪੂਰੇ ਕਹਿ ਲਓ ਵੀ ਮੂਡ ਦੇ ਵਿੱਚ ਸੀਗੇ। ਕਈ ਕੁਛ ਕਹਿ ਕੇ ਜਿਹੜਾ ਆ ਉਹਨਾਂ ਨੂੰ ਨਹੀਂ ਵੀ ਸ਼ਾਇਦ ਕਹਿਣਾ ਚਾਹੀਦਾ ਸੀਗਾ। ਬਾਕੀ ਦੇਖਦੇ ਆ ਕੀ ਹੁੰਦਾ। ਪਰ ਹਰ ਇੱਕ ਦੀ ਹੁਣ ਜਿਹੜੀ ਵੱਡੀ ਨਜ਼ਰ ਜਿਹੜੀ ਆ ਤਿਰਛੀ ਨਜ਼ਰ ਵੀ ਕਹਿ ਸਕਦੇ ਹਾਂ ਵੀ ਰਾਸ਼ਟਰਪਤੀ ਟਰੰਪ ਤੇ ਕਿਮ ਜੋਂਗ ਉਨ ਦੀ ਹੋਣ ਵਾਲੀ ਮੁਲਾਕਾਤ ਆ ਉਸ ਦੇ ਉੱਤੇ ਲੱਗੀ ਹੋਈ ਆ ਵੀ ਉਹ ਕੋਰੀਆ ਨੂੰ ਕਿਸ ਤਰੀਕੇ ਦੇ ਨਾਲ, ਨਾਰਥ ਕੋਰੀਆ ਨੂੰ ਕਿਸ ਤਰੀਕੇ ਦੇ ਨਾਲ ਉਹ ਹੋ ਸਕਦੇ ਆ, ਵੀ ਉਹ ਕਿਸ ਤਰੀਕੇ ਦੇ ਨਾਲ ਉੱਥੇ ਗੱਲਬਾਤ ਹੋਊਗੀ। ਜੀ, ਅਗਲੀ ਖਬਰ ਵੱਲ ਚਲੀਏ। ਟਰੱਕਿੰਗ ਨਾਲ ਰਿਲੇਟਡ ਹੈਗੀ ਆ। ਇੱਕ ਇਕਨੋਮਿਕ ਐਡਵਾਈਜ਼ਰ ਕਰਕੇ ਮੈਗਜ਼ੀਨ ਆ, ਉਹਨਾਂ ਨੇ ਟਰੱਕਿੰਗ ਦੀ ਜਿਹੜੀ ਨਿਊਜ਼ ਪਾਈ ਹੈਗੀ ਆ। ਉਹਦੇ ਮੁਤਾਬਕ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਆ ਟਰੱਕਿੰਗ ਦਾ ਜਿਹੜਾ ਫੇਸ ਆ ਉਹ ਇੱਕ ਤਰ੍ਹਾਂ ਨਾਲ ਚੇਂਜ ਹੋ ਰਿਹਾ ਹੈਗਾ, ਜਿਹਦੇ ਉਹਨਾਂ ਦੇ ਕਹਿਣ ਦੇ ਮੁਤਾਬਕ 40% ਦੇ ਕਰੀਬ ਜਿਹੜੇ ਟਰੱਕਰਸ ਆ ਅੱਜ ਦੀ ਡੇਟ ਦੇ ਵਿੱਚ ਕੈਲੀਫੋਰਨੀਆ 'ਚ ਉਹ ਪੰਜਾਬੀ ਹੈਗੇ ਆ। ਤੇ ਸਟਿਲ ਜਿੱਦਾਂ ਜਿਹੜੇ ਡਰਾਈਵਰਸ ਆ ਉਹਨਾਂ ਦੀ ਘਾਟ ਬਹੁਤ ਆ।
ਪਰ ਇਹ ਤੋਂ ਲੈਸਨ ਇਹ ਲੈਣ ਵਾਲਾ ਹੈਗਾ ਆ ਰਾਜਕਨਵੀਰ ਸਿੰਘ ਜੀ, ਵੀ ਜੇ 40% ਟਰੱਕਰਸ ਕੈਲੀਫੋਰਨੀਆ ਸਟੇਟ ਦੇ ਵਿੱਚ ਪੰਜਾਬੀ ਹੈਗੇ ਆ, ਤੇ ਜਿਹੜੇ ਜਿੰਨੇ ਵੀ ਫੀਲਡ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਹੈਗੇ ਆ ਉਹਨਾਂ ਦੇ ਵਿੱਚ ਪੰਜਾਬੀਆਂ ਦੀ ਕਿੰਨੀ ਕੁ ਗਿਣਤੀ ਹੈਗੀ ਆ। ਚਾਹੇ ਉਹ ਕੈਲੀਫੋਰਨੀਆ ਹਾਈਵੇ ਪੈਟਰੋਲ ਹੋਵੇ, ਵੀ ਉਹਦੇ 'ਚ ਵੀ ਫਿਰ ਪੰਜਾਬੀਆਂ ਦੀ ਗਿਣਤੀ ਬਹੁਤ ਹੋਣੀ ਚਾਹੀਦੀ ਆ। ਇਸੇ ਤਰ੍ਹਾਂ ਜਿਹੜੇ ਰੈਗੂਲੇਟਰੀ ਏਜੰਸੀਜ਼ ਹੈਗੀਆਂ ਆ, FMCSA ਹੈਗਾ ਆ, ਜਾਂ ਕੈਲੀਫੋਰਨੀਆ ਦੇ ਜਿੰਨੇ ਵੀ ਬੋਰਡ ਹੈਗੇ ਆ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ, ਉਹਨਾਂ ਦੇ ਵਿੱਚ ਪੰਜਾਬੀਆਂ ਦੀ ਕਿੰਨੀ ਕੁ ਗਿਣਤੀ ਹੈਗੀ ਆ। ਇਸੇ ਕਰਕੇ ਹੁੰਦਾ ਆ ਵੀ ਜਦੋਂ ਕੋਈ ਫਿਰ ਲਾਅ ਬਣ ਜਾਂਦਾ ਆ, ਫਿਰ ਆਪਣੇ ਜਿੰਨੇ ਵੀ ਲੋਕ ਹੈਗੇ ਉਹਨਾਂ ਨੂੰ ਪਤਾ ਨਹੀਂ ਲੱਗਦਾ, ਮੁੜ ਕੇ ਫਿਰ ਆਪਾਂ ਪ੍ਰੋਟੈਸਟ ਕਰਦੇ ਆ। ਸੋ ਜੇ ਆਪਾਂ ਟਰੱਕਿੰਗ ਦੇ ਵਿੱਚ ਟਰੱਕਿੰਗ ਕੰਪਨੀਆਂ ਓਨ ਕਰਨ ਦੇ ਵਿੱਚ, ਟਰੱਕ ਡਰਾਈਵਰ ਬਣਨ ਦੇ ਵਿੱਚ ਸਾਡਾ ਪੂਰਾ ਜ਼ੋਰ ਲੱਗਾ, ਤੇ ਸਾਨੂੰ ਇਧਰਲੇ ਪਾਸੇ ਵੀ ਜ਼ੋਰ ਲਾਉਣਾ ਚਾਹੀਦਾ ਹੈਗਾ ਵੀ ਜਿਹੜੀ ਵੀ, ਚਾਹੇ ਕੋਈ ਪੋਲੀਟੀਕਲ ਆਰਗੇਨਾਈਜੇਸ਼ਨ ਹੈਗੀ ਆ, ਚਾਹੇ ਕੋਈ ਰੈਗੂਲੇਟਰੀ ਏਜੰਸੀ ਹੈਗੀ ਆ, ਉਹ ਟਰੱਕਿੰਗ ਦੇ ਨਾਲ ਰਿਲੇਟਡ ਹੈਗੀ ਆ, ਉਹਦੇ ਵਿੱਚ ਵੀ ਪੰਜਾਬੀਆਂ ਦੀ ਸ਼ਮੂਲੀਅਤ ਉਨੀ ਹੋਣੀ ਚਾਹੀਦੀ ਆ ਕਿ ਕੱਲ ਨੂੰ ਕੋਈ ਕਿਸੇ ਤਰ੍ਹਾਂ ਦਾ ਲਾ ਚੇਂਜ ਹੁੰਦਾ ਆ, ਲਾ ਜਾਂ ਨਵਾਂ ਬਣਦਾ ਹੈਗਾ, ਉਹਦੇ ਵਿੱਚ ਸਾਡੀ ਜਿਹੜੀ ਸਾਰੀ ਕਮਿਊਨਿਟੀ ਆ ਉਹਦੀ ਜਿਹੜੀ ਇਨਪੁਟ ਹੋਣੀ ਬਹੁਤ ਜ਼ਰੂਰੀ ਆ। ਜੀ 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 ਬਿਲਕੁਲ। ਤੇ ਨਾਲ ਹੀ ਇੱਕ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਕਹਿ ਰਹੇ ਆ, ਇਹ ਤਾਂ ਜ਼ਰੂਰੀ ਆ, ਬਹੁਤ ਅਹਿਮ ਚੀਜ਼ ਆ ਵੀ ਇਕੱਲੇ ਜਿਹੜੇ ਟਰੱਕ ਦੇ ਨਾਲ ਸਿੱਧੀ ਜਿਹੜੀ ਟਰੱਕ ਦੇ ਉੱਤੇ ਵਾਲੀ ਜੌਬ ਉਹੀ ਨਹੀਂ, ਉਹਦੇ ਨਾਲ ਇਰਦ ਗਿਰਦ ਹੋਰ ਜਿਹੜੀਆਂ ਜੌਬਸ ਆ ਉਸ ਦੇ ਵੱਲ ਵੀ ਜਿਹੜਾ ਆ ਹੁਣ ਨਜ਼ਰ ਜਿਹੜੀ ਬਣਾਉਣੀ ਚਾਹੀਦੀ ਆ। ਤੇ ਨਾਲ ਹੀ ਇੱਕ ਹੋਰ ਆਰਟੀਕਲ ਹਰਜੋਤ ਸਿੰਘ ਜੀ ਮੈਂ ਪੜ੍ਹ ਰਿਹਾ ਸੀ, ਕਹਿੰਦੇ ਵੀ ਜਿਹੜਾ ਕੈਲੀਫੋਰਨੀਆ ਦਾ ਇਸ ਟਾਈਮ ਇਨਵਾਇਰਨਮੈਂਟ ਆ ਉਹ ਟਰੱਕਿੰਗ ਇੰਡਸਟਰੀ ਦੇ ਲਈ ਬੜਾ ਹੌਸਟਾਈਲ ਜਿਹੜਾ ਬਣਦਾ ਜਾ ਰਿਹਾ ਆ, ਔਖੇ ਜਿਹੜੇ ਆ ਕਈ ਕੁਛ ਉਸ ਦੇ ਵਿੱਚ ਉਹ ਕਰੀ ਜਾ ਰਹੇ ਆ। ਪਰ ਸਭ ਨੂੰ ਪਤਾ ਆ ਵੀ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਆਈ ਥਿੰਕ ਜੇ ਟਰੱਕਿੰਗ ਕੰਪਨੀਜ਼ ਕਿਤੇ ਹੈਗੀਆਂ ਤੇ ਉਹ ਕੈਲੀਫੋਰਨੀਆ ਦੇ ਵਿੱਚ। ਇੱਕ ਤਾਂ ਪਾਪੂਲੇਸ਼ਨ ਦਾ ਹੈਗਾ ਹੀ ਹੈਗਾ ਆ, ਇੱਥੇ ਰਿਸੋਰਸਿਸ ਬਹੁਤ ਆ, ਖਾਸ ਕਰਕੇ ਫੂਡ ਦਾ ਜਿਹੜਾ ਕੰਮ ਆ, ਜਿੱਦਾਂ ਹੁਣੇ ਸੈਲਡ ਬਾਲ ਦੀ ਆਪਾਂ ਗੱਲ ਕਰ ਰਹੇ ਸੀ ਵੀ ਉਹ ਇੰਨਾ ਕੁ ਜ਼ਿਆਦਾ ਪੂਰੇ ਅਮਰੀਕਾ ਦੇ ਵਿੱਚ ਜਿਹੜਾ ਉਹ ਪਹੁੰਚਾਉਣਾ ਹੁੰਦਾ ਆ, ਇਸ ਕਰਕੇ ਵੀ ਆ। ਤੇ ਕਿਤੇ ਨਾ ਕਿਤੇ ਥੋੜਾ ਈਜ਼ੀ ਵੀ ਆ, ਪਰ ਨਾਲ ਦੇ ਨਾਲ ਕਹਿੰਦੇ ਆ ਵੀ ਹੁਣ ਜਦੋਂ ਤੋਂ ਖਾਸ ਕਰਕੇ ਹੁਣ ELDs ਵਗੈਰਾ ਲੱਗੀਆਂ ਹੋਈਆਂ ਨੇ ਤਾਂ ਸਖਤੀਆਂ ਵੀ ਜਿਹੜੀਆਂ ਨਾਲ ਦੇ ਨਾਲ ਜਿਹੜੀਆਂ ਵੱਧ ਰਹੀਆਂ ਨੇ ਲਗਾਤਾਰ। ਕਈ ਲੋਕਾਂ ਦੀਆਂ ਜਿਹੜੀਆਂ ਇੰਸਪੈਕਸ਼ਨਸ ਆ, ਸਾਰਾ ਕੁਛ ਆ ਜਿਹੜਾ ਆ ਉਹ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਆ ਉਹ ਹੋ ਰਿਹਾ ਆ। ਟਰੱਕਿੰਗ ਇੰਡਸਟਰੀ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਆਲਮੋਸਟ ਹਰਜੋਤ ਸਿੰਘ ਜੀ 1 ਮਿਲੀਅਨ ਲੋਕਾਂ ਨੂੰ ਇੰਪਲੋਇਮੈਂਟ ਦੇ ਰਹੀ ਆ। ਤੁਸੀਂ ਜਸਟ ਇਮੇਜਿਨ ਵੀ ਕਿੰਨੀ ਵੱਡੀ ਇੱਕ ਇੰਡਸਟਰੀ ਜਿਹੜੀ ਉਹ ਹੈਗੀ ਆ। ਆਪਾਂ ਥੋੜੇ ਚਿਰ ਪਹਿਲਾਂ ਖਬਰ ਕਰਕੇ ਹਟੇ ਵੀ 5ਵੀਂ ਲਾਰਜੈਸਟ ਜਿਹੜੀ ਇਕਨੋਮੀ ਕੈਲੀਫੋਰਨੀਆ ਜਿਹੜੀ ਬਣੀ ਆ, ਉਸ ਦੇ ਵਿੱਚ ਟਰੱਕਿੰਗ ਦਾ ਵੀ ਇੱਕ ਬਹੁਤ ਵੱਡਾ ਜਿਹੜਾ ਯੋਗਦਾਨ ਹੈਗਾ ਆ। ਸਭ ਤੋਂ ਹੈਰਾਨੀ ਵਾਲੀ ਗੱਲ ਆ ਇਹ ਆ ਵੀ ਜੇ 40% ਪੰਜਾਬੀਆਂ ਦੀ ਪੋਪੂਲੇਸ਼ਨ ਹੈਗੀ ਆ ਜਿਹੜੀ ਟਰੱਕਿੰਗ ਇੰਡਸਟਰੀ 'ਚ ਆ, ਤੇ ਕੈਲੀਫੋਰਨੀਆ ਜਿਹੜੀ ਸਟੇਟ ਆ ਸਭ ਤੋਂ ਵੱਧ ਜਿਹੜਾ ਗੈਸ ਦੇ ਉੱਤੇ ਟੈਕਸ ਹੈਗਾ ਉਹ ਕੈਲੀਫੋਰਨੀਆ ਦੇ ਵਿੱਚ ਆ, ਤੇ ਗੈਸ ਦੀ ਪ੍ਰਾਈਸ ਵੀ ਸਭ ਤੋਂ ਜ਼ਿਆਦਾ ਹਾਈ ਆ। ਵੀ ਉਸ ਇਸ਼ੂ 'ਚ ਤੁਹਾਡੀ ਕੋਈ ਇਨਵੋਲਵਮੈਂਟ ਹੈਗੀ ਆ ਜਦੋਂ ਡਿਸਾਈਡ ਹੁੰਦਾ? ਹੁਣ ਦੇਖੋ ਪਈ ਅੱਜ ਦੀ ਡੇਟ ਦੇ ਵਿੱਚ ਐਵਰੇਜ ਗੈਸ ਦੀ ਪ੍ਰਾਈਸ $3.50 ਆ। ਹਾਲਾਂਕਿ ਆਪਾਂ ਜਿੱਥੇ ਰਹਿੰਦੇ ਆ ਉੱਥੇ ਤਾਂ ਲਗਭਗ 390 395 ਹੋਈ ਆ, ਰਾਈਟ? ਤੇ ਕਹਿੰਦੇ ਵੀ ਸਮਰ ਦੇ ਵਿੱਚ ਇਹ ਸਿਰਫ ਸਮਰ ਤਾਂ ਹੈਗੀ ਆ, ਹੁਣ ਇੱਕ ਅੱਧੇ ਮਹੀਨੇ ਦੇ ਵਿੱਚ $4 ਨੂੰ ਇਹ ਹਿੱਟ ਹੋ ਜਾਣੀ ਆ। ਤੇ ਇਹ ਕਿੰਨਾ ਜ਼ਿਆਦਾ ਇਹ ਜਿਹੜਾ ਆ ਹਿੱਟ ਕਰੂਗਾ ਟਰੱਕਿੰਗ ਇੰਡਸਟਰੀ ਨੂੰ। ਮੈਂ ਉਦੋਂ ਕਾਫੀ ਹੈਰਾਨ ਸੀ ਵੀ ਜਦੋਂ ਜੈਰੀ ਬਰਾਊਨ ਨੇ ਕਿਹਾ ਸੀਗਾ ਵੀ 20 ਸੈਂਟ ਜਿਹੜਾ ਆ ਉਹ ਉਹਨਾਂ ਨੇ ਟੈਕਸ ਜਿਹੜਾ ਵਧਾਉਣਾ ਆ ਤਾਂ ਜੋ ਰੋਡਸ ਆ ਉਹ ਜਿਹੜੀਆਂ ਠੀਕ ਕੀਤੀਆਂ ਜਾਣਗੀਆਂ ਇਨਫਰਾਸਟ੍ਰਕਚਰ ਦੇ ਉੱਤੇ। ਇਹਦਾ ਮਤਲਬ ਕੀ ਆ ਵੀ ਜਿਹੜੇ ਪਹਿਲੋਂ ਟੈਕਸ ਲਿਆ ਜਾ ਰਿਹਾ ਸੀ ਸਟੇਟ ਦੇ ਦੁਆਰਾ ਜਾਂ ਫੈਡਰਲ ਦੇ ਦੁਆਰਾ, ਉਹ ਕਿੱਥੇ ਲਾਇਆ ਜਾ ਰਿਹਾ ਸੀਗਾ? ਕਿਉਂ ਕਿ ਹੋਰ ਪਾਸੇ ਰੀਫੰਡ ਜਿਹੜਾ ਉਹ ਕੀਤਾ ਜਾ ਰਿਹਾ ਸੀਗਾ, ਕਿਸੇ ਹੋਰ ਪਾਸੇ ਨੂੰ ਘੱਲਿਆ ਜਾ ਰਿਹਾ ਸੀਗਾ। ਫਿਰ ਬਾਅਦ ਦੇ ਵਿੱਚ ਜਦੋਂ ਨਵੇਂ ਇਦਾਂ ਦੇ ਪ੍ਰੋਪੋਜੀਸ਼ਨ ਲਿਆਉਂਦੇ ਆ, ਫਿਰ ਉਹਦੇ ਵਿੱਚ ਲਿਖਦੇ ਜੀ ਨਹੀਂ ਜੀ 100% ਜਿਹੜਾ ਜੀ ਇਹ ਇਨਫਰਾਸਟ੍ਰਕਚਰ ਦੇ ਲਈ ਜਿਹੜੇ ਪੈਸੇ ਜਿਹੜੇ ਡਾਲਰ ਆ ਉਹ ਵਰਤੇ ਜਾਣਗੇ, ਹੋਰ ਕਿਸੇ ਪਾਸੇ ਨੂੰ ਜਿਹੜੇ ਨਹੀਂ ਘੱਲੇ ਜਾਣਗੇ। ਆਈ ਥਿੰਕ ਇਹ ਜਦੋਂ ਪ੍ਰੋਪੋਜੀਸ਼ਨ ਆਉਂਦੀਆਂ ਨੇ ਇਹਨਾਂ ਨੂੰ ਪਹਿਲਾਂ ਹੀ ਜਿਹੜੀ ਆ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਨੂੰ ਜਿਹੜੇ ਸਖਤੀ ਰੱਖਣੀ ਚਾਹੀਦੀ ਹੈ, ਪਹਿਲਾਂ ਤੋਂ ਐਕਟਿਵ ਹੋਣਾ ਚਾਹੀਦਾ। ਆਪਣਾ ਪੰਜਾਬੀ ਰੇਡੀਓ USA ਜਿਹੜਾ ਤੁਹਾਡਾ ਮੀਡੀਆ ਹੈਗਾ ਆ, ਕੋਈ ਵੀ ਇਸ਼ੂ ਹੁੰਦਾ ਆ ਆਪਾਂ ਹਮੇਸ਼ਾ ਚੱਕਦੇ ਹੈਗੇ ਆ। ਪਰ ਬੜੀ ਹੈਰਾਨੀ ਦੀ ਗੱਲ ਆ ਰਾਜਕਨਵੀਰ ਸਿੰਘ ਜੀ, 47 ਸੈਂਟ ਜਿਹੜਾ ਗੈਸ ਦਾ ਟੈਕਸ ਆ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਬਾਕੀ ਸਾਡੀਆਂ 49 ਸਟੇਟਾਂ ਆ ਉਹਨਾਂ ਨਾਲੋਂ ਜ਼ਿਆਦਾ ਆ। ਤੇ ਇਹ ਜਦੋਂ ਟਰੱਕਿੰਗ ਇੰਡਸਟਰੀ ਨੂੰ ਹਿੱਟ ਕਰਦਾ ਗੈਸ ਦੀ ਇੰਨੀ ਪ੍ਰਾਈਸ, ਇਹ ਇਕੱਲਾ ਟਰੱਕਿੰਗ ਨਹੀਂ ਕਰਦਾ, ਦੂਜੀ ਜਿਹੜੀ ਇੰਡਸਟਰੀ ਜਿਹੜੀ ਹੈਗੀ ਆ ਜਿਹਦੇ ਵਿੱਚ ਸਾਡੇ ਪੰਜਾਬੀ ਸਭ ਤੋਂ ਵੱਧ ਇਨਵੋਲਵ ਆ, ਜਾਂ ਪੰਜਾਬੀ ਬਹੁਤ ਸਾਰੇ ਜਿਹੜੇ ਫਾਰਮਿੰਗ ਦੇ ਮਾਲਕ ਹੈਗੇ ਆ। ਸੋ ਇਹ ਫਾਰਮਿੰਗ ਨੂੰ ਬਹੁਤ ਜ਼ਿਆਦਾ ਹਿੱਟ ਕਰਨਾ, ਚਾਹੇ ਉਹ ਸੈਂਟਰਲ ਵੈਲੀ 'ਚ ਹੋਵੇ, ਚਾਹੇ ਉਹ ਜੂਬਾ ਸਿਟੀ ਦੇ ਵਿੱਚ ਹੋਵੇ, ਉਸ ਏਰੀਏ ਦੇ ਵਿੱਚ ਸਟਰ ਕਾਉਂਟੀ ਦੇ ਵਿੱਚ। ਸੋ
ਉਹ ਦੋਨਾਂ ਇੰਡਸਟਰੀਆਂ ਨੂੰ ਇਹ ਜਿਹੜੀ ਗੈਸ ਆ ਬਹੁਤ ਜ਼ਿਆਦਾ ਹਿੱਟ ਕਰਦੀ ਆ, ਕਿਉਂਕਿ ਜਦੋਂ ਉਹਨਾਂ ਨੇ ਆਪਣਾ ਮਾਲ ਬਾਹਰ ਵੇਚਣਾ ਆ, ਬਾਹਰ ਭੇਜਣਾ ਆ, ਤੇ ਟਰੱਕਾਂ ਵਾਲਿਆਂ ਨੇ ਜ਼ਿਆਦਾ ਚਾਰਜ ਕਰਨਾ ਆ। ਸੋ ਸਾਨੂੰ ਹਰ ਇੱਕ ਇਸ਼ੂ ਦੇ ਉੱਤੇ ਜਿਹੜਾ ਆ ਫਾਈਟ ਕਰਨਾ ਚਾਹੀਦਾ ਆ, ਕੁਛ ਨਾ ਕੁਛ ਐਸੋਸੀਏਸ਼ਨਸ ਬਣਾਉਣੀਆਂ ਚਾਹੀਦੀਆਂ ਹੈਗੀਆਂ। ਤੁਸੀਂ ਦੇਖੋ ਵੀ ਜਿਹੜੀ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਆ ਜਾਂ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਆ, ਉਹ ਜ਼ਿਆਦਾਤਰ ਪੋਲੀਟੀਕਲ ਪਾਰਟੀਆਂ ਦੇ ਨਾਲ ਜਿਹੜੀ ਆ ਉਹ ਰਾਏ ਬਣਾ ਕੇ ਚੱਲਦੀ ਆ। ਪਤਾ ਨਹੀਂ ਕਿਹਦੀਆਂ ਗੱਲਾਂ ਉਹ ਕਰਦੇ ਆ। ਬਹੁਤੇ ਜਿਹੜੇ ਮੈਜੋਰਟੀ ਆ ਉਹ ਲੋਕ ਤਾਂ ਫਿਰ ਉਹ ਕਰਲਾ ਹੀ ਰਹੇ ਹੁੰਦੇ, ਉਹ ਗਾਲਾਂ ਹੀ ਕੱਢ ਰਹੇ ਹੁੰਦੇ ਇਹਨਾਂ ਨੂੰ ਵੀ ਇਹ ਕਰਦੇ ਕੀ ਆ, ਉਹ ਕੁਛ ਨਹੀਂ ਰਿਹਾ। ਸਾਡੇ ਲਈ ਰੂਲ ਜਿਹੜੇ ਉਹ ਮਾੜੇ ਬਣੇ ਜਾਂਦੇ, ਇਸ ਲਈ ਇਹਨਾਂ ਨੂੰ ਆਪਣੇ ਪੱਧਰ ਦੇ ਉੱਤੇ ਕਿਤੇ ਨਾ ਕਿਤੇ ਜਿਹੜੀ ਆਪਣੀ ਆਰਗੇਨਾਈਜੇਸ਼ਨ ਜੇ ਕੋਈ ਬਣਾ ਰਿਹਾ ਆ ਜਾਂ ਬਣ ਰਹੀਆਂ ਆ ਜਾਂ ਬਣੀਆਂ ਹੋਈਆਂ ਆ, ਉਹਨਾਂ ਦੇ ਵਿੱਚ ਜਿਹੜਾ ਰੋਜ਼ਮਰਾ ਦੇ ਜਿਹੜੇ ਕੰਮਾਂ-ਕਾਰਾਂ ਦੇ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਆ। ਵਧੀਆ ਲੌਬਿੰਗ ਫਰਮ ਹਾਇਰ ਕਰੋ, ਚੰਗੇ ਵਕੀਲ ਜਿਹੜੇ ਕਿਤੇ ਨਾ ਕਿਤੇ ਰੱਖੋ, 4 ਪੈਸੇ ਜਿਹੜੇ ਇਸ ਵਾਲੇ ਪਾਸੇ ਨਹੀਂ ਲਾਓ। ਗੱਡੀ ਜਿਹੜੀ ਆ ਉਹ $10,000 ਵਾਲੀ ਸਸਤੀ ਲੈ ਲਓ ਥੋੜੀ ਜੀ, ਤੇ $10,000 ਜਿਹੜਾ ਆ ਉਹ ਇਸ ਵਾਲੇ ਪਾਸੇ ਨੂੰ ਹਰ ਇੱਕ ਜਿਹੜਾ ਟਰੱਕਰ ਆ ਉਹ ਜਿਹੜਾ ਲਾ ਕੇ ਰੱਖੋ। ਕਿਸ਼ਤਾਂ 'ਚ ਹੀ ਦੇਣੇ ਆ, ਉੱਥੇ ਵੀ ਕਿਸ਼ਤਾਂ 'ਚ ਦੇਣੇ, ਇੱਥੇ ਵੀ ਤੁਸੀਂ ਜਿਹੜੀਆਂ ਉਹ ਆਪਣੀ ਜਿਹੜੀਆਂ ਕਿਸ਼ਤਾਂ ਵਗੈਰਾ ਜਿਹੜੀਆਂ ਉਹ ਬਣਾ ਕੇ ਰੱਖੋ। ਬਿਲਕੁਲ, ਤੇ ਪ੍ਰੋਫੈਸ਼ਨਲ ਮੀਟਿੰਗਾਂ ਹੋਣੀਆਂ ਚਾਹੀਦੀਆਂ। ਅਗਰ ਕੋਈ ਤੁਹਾਡੀ ਮੀਟਿੰਗ 'ਚ ਕੋਈ ਲਾਇਰ ਹੋਵੇ ਵਧੀਆ, ਕੋਈ ਪੋਲੀਟੀਸ਼ੀਅਨ ਹੋਵੇ, ਆਪਾਂ ਕੀ ਕਰਦੇ ਮੀਟਿੰਗਾਂ ਫਿਰ ਗੁਰਦੁਆਰੇ ਕਰ ਲੈਂਦੇ ਆ, ਗੁਰਦੁਆਰੇ ਪ੍ਰਸ਼ਾਦੇ ਛੱਕ ਕੇ ਪਕੌੜੇ ਛੱਕ ਕੇ ਤਾਂ ਫਿਰ ਆ ਜਾਂਦੇ ਆ। ਕਿਸੇ ਤਰ੍ਹਾਂ ਨਾਲ ਉਹਦੇ ਤੇ ਅਸਰ ਨਹੀਂ ਹੁੰਦਾ। ਗੱਲ ਇਹ ਆ ਵੀ ਫਿਰ ਇੱਕ ਜਿਹਦਾ ਸਪੋਕਸਪਰਸਨ ਆ, ਬਾਕੀਆਂ ਤੋਂ ਜਿਹੜਾ ਸਿੱਖਣ ਦੀ ਜ਼ਰੂਰਤ ਹੈ। ਜੇ ਕਿਸੇ ਨੇ ਕਿਸੇ ਨਾਲ ਵੀ ਗੱਲ ਕਰਨੀ ਉਹਨੂੰ ਕਹੇ ਜੀ ਉਹ ਸਪੋਕਸਪਰਸਨ ਕਰਨਗੇ ਜਾਂ ਉੱਦਾਂ ਹੋਊਗਾ, ਇਹ ਚਲੋ ਸਾਡੀ ਰਾਏ ਆ। ਤੁਸੀਂ ਕਿੱਦਾਂ ਚਲਾਉਣਾ, ਕਿਵੇਂ ਚਲਾਉਣਾ, ਤੁਹਾਡੀ ਆ, ਹਰ ਇੱਕ ਦੀ ਆਪੋ ਆਪਣੀ ਮਰਜ਼ੀ ਆ। ਪਰ ਇਹ ਗੱਲ ਇਹ ਆ ਵੀ ਥੋੜਾ ਸਟਰੋਂਗ ਜਿਹੜਾ ਬਣਨਾ ਚਾਹੀਦਾ। ਜੇ ਕੈਲੀਫੋਰਨੀਆ ਦੇ ਵਿੱਚ 40% ਜਿਹੜੇ ਟਰੱਕਰ ਆ ਜੇ ਉਹ ਪੰਜਾਬੀ ਬਣੇ ਨੇ, ਤਾਂ ਇਕਜੁੱਟਤਾ ਬਣਾਓ, ਏਕਤਾ ਜਿਹੜੀ ਆ ਉਹ ਤੁਹਾਡੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਬਿਲਕੁਲ 40% ਟਰੱਕਰਸ ਪੰਜਾਬੀ ਕੈਲੀਫੋਰਨੀਆ, ਤੇ 47 ਸੈਂਟ ਪਰ ਗੈਲਨ ਜਿਹੜਾ ਟੈਕਸ ਆ ਕੈਲੀਫੋਰਨੀਆ ਦੇ ਵਿੱਚ ਬਾਕੀ ਸਟੇਟਾਂ ਨਾਲੋਂ ਜ਼ਿਆਦਾ ਹੈਗਾ ਆ। ਹੁਣ ਤੁਸੀਂ ਇਹ ਦੇਖੋ, ਜੇ ਉਹ 47 ਸੈਂਟ ਵੱਧ ਟੈਕਸ ਨਾ ਹੋਵੇ ਕੈਲੀਫੋਰਨੀਆ 'ਚ, ਤੇ ਹੋਰ ਜਿਹੜਾ ਤੁਹਾਡਾ ਬਿਜ਼ਨਸ ਆ ਕਿੱਥੇ ਅੱਗੇ ਜਾ ਸਕਦਾ ਹੈਗਾ। ਚਲੋ ਕੁਛ ਨਾ ਕੁਛ ਜਿੰਨਾ ਵੀ ਘਟ ਸਕਦਾ ਉਹਨਾਂ ਉਸ ਵਾਲੇ ਪਾਸੇ ਨੂੰ ਜਿਹੜਾ ਜ਼ੋਰ ਵੀ ਨਾਲ ਦੇ ਨਾਲ ਲਾਉਣਾ ਚਾਹੀਦਾ। ਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੈ। ਮਿਲਾਂਗੇ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਇਜਾਜ਼ਤ ਲੈਂਦੇ ਹਾਂ। ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।